ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ। ਇਹਨਾਂ ਤੋਂ ਤੁਸੀਂ ਵੈਜ, ਨਾਨ ਵੈਜ ਪੀਜ਼ਾ ਔਡਰ ਕਰ ਸਕਦੇ ਹੋ। ਇਹਨਾਂ ਦੀਆਂ ਮਠਿਆਈਆਂ ਦਾ ਵੀ ਸਵਾਦ ਲੈ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizza.twist.com। ਪੀਜ਼ਾ ਔਡਰ ਕਰਨ 'ਤੇ ਤੁਹਾਨੂੰ 10% ਆਫ ਮਿਲੂਗਾ, ਜਿਸ ਦਾ ਕੋਡ ਹੈ 1313। ਖਾਲਸਾ ਇੰਸ਼ੋਰੈਂਸ ਵਾਲੇ ਸੈਨੋਜੇ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਵਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਜੀ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਗੱਲ ਕਰਦੇ ਹਾਂ, ਜਿਹੜੀ ਕੁਦਰਤ ਦੀ ਕਰੋਪੀ ਐਤਕੀ ਬਹੁਤ ਜ਼ਿਆਦਾ ਆ। ਇਸ ਦੇ ਨਾਲ ਝੱਖੜ ਵਗ ਰਿਹਾ ਆ, ਮੀਂਹ ਹਨੇਰੀਆਂ ਆ ਰਹੇ ਆ ਪੰਜਾਬ ਦੇ ਵਿੱਚ। ਇਸ ਝੱਖੜ ਦੇ ਨਾਲ 3 ਮੌਤਾਂ ਤੇ ਬਾਕੀ ਹੋਰ ਪਾਸਿਆਂ ਤੋਂ 41। ਬਿਲਕੁਲ ਜੀ, ਐਕਚੁਅਲੀ ਤਕਰੀਬਨ ਜਿਹੜਾ ਜੀ ਸਾਰੇ ਜਗ੍ਹਾ ਹੀ ਇਹ ਝੱਖੜ ਜਿਹੜਾ ਉਹ ਆਇਆ ਜੀ। ਔਰ ਦਿੱਲੀ ਦੇ ਵਿੱਚ ਤਾਂ ਜਿਹੜੀ ਸੀ ਜੀ ਹਨੇਰੀ ਇੰਨੀ ਜ਼ਿਆਦਾ ਹੋ ਗਈ ਕਿ ਜਿਹੜੀਆਂ ਫਲਾਈਟ ਸੀਗੀਆਂ ਉਹਨਾਂ ਨੂੰ ਡਾਈਵਰਟ ਕਰਨਾ ਪੈ ਗਿਆ ਜੀ। 40 ਦੇ ਕਰੀਬ ਜਿਹੜੀਆਂ ਸੀਗੀਆਂ ਇਹਦੇ ਵਿੱਚ ਕਾਠਮੰਡੂ, ਰਿਆਧ, ਕੋਲੰਬੋ, ਜੱਦਾ, ਕਾਬੁਲ ਦੀਆਂ ਜਿਹੜੀਆਂ ਫਲਾਈਟ ਸੀਗੀਆਂ ਉਹ ਪਛੜੀਆਂ। ਟੋਕੀਓ, ਨਿਊਯਾਰਕ ਤੇ ਕੋਲੰਬੋ ਤੋਂ ਆਉਣ ਵਾਲੀਆਂ ਜਿਹੜੀਆਂ ਫਲਾਈਟ ਸੀਗੀਆਂ ਜੀ ਉਹਨਾਂ ਨੂੰ ਡਾਈਵਰਟ ਕੀਤਾ ਗਿਆ। ਪੰਜਾਬ ਦੇ ਵਿੱਚ ਵੀ ਜਿਹੜਾ ਤੇਜ਼ ਝੱਖੜ ਸੀਗਾ ਇਹਦੇ ਨਾਲ ਤਬਾਹੀ ਮਚੀ। 2 ਔਰਤਾਂ ਦੇ ਸਣੇ 3 ਲੋਕਾਂ ਦੀ ਮੌਤ ਜਿਹੜੀ ਹੋਈ ਆ। ਮੰਡੀ ਅਹਿਮਦਗੜ੍ਹ ਦੇ ਵਿੱਚ 25 ਸਾਲਾਂ ਦੀ ਇੱਕ ਔਰਤ ਜਿਹੜੀ ਸੀਗੀ ਉਹ ਕੋਠੇ ਤੋਂ ਕੱਪੜੇ ਲਾਉਣ ਗਈ ਸੀ ਜੀ। ਗੁਆਂਢੀਆਂ ਦੀ ਕੰਧ ਜਿਹੜੀ ਸੀ ਉਹ ਉਹਦੇ ਉੱਤੇ ਡਿੱਗ ਪਈ। ਦੁਆਬੇ ਦੇ ਕਸਬਾ ਮਹਿਲਪੁਰ ਦੇ ਨੇੜੇ ਪਿੰਡ ਖੇੜਾ ਪੈਂਦਾ ਜੀ। ਇਹਦੇ ਵਿੱਚ ਅੰਬ ਦਾ ਇੱਕ ਭਾਰਾ ਟਾਹਣਾ ਜਿਹੜਾ ਸੀ ਉਹ ਡਿੱਗਣ ਕਰਕੇ ਇੱਕ ਪ੍ਰਵਾਸੀ ਮਜ਼ਦੂਰ ਤੇ ਔਰਤ ਦੀ ਇੱਥੇ ਜਿਹੜੀ ਆ ਜੀ ਉਹ ਮੌਤ ਹੋ ਗਈ। ਝੱਖੜ ਨੂੰ ਦੇਖ ਕੇ ਕੁਛ ਅੰਬੀਆਂ ਚੁਗ ਰਹੇ ਲੋਕ ਸੀਗੇ ਜੀ। ਅੰਬ ਆਉਂਦੇ ਇੱਧਰ ਤੋਂ ਇੱਥੇ ਜਿਹੜੀ ਔਰਤ ਦੀ ਜਾਨ ਸੀਗੀ ਇਹ ਅੰਬੀਆਂ ਚੁਗਦਿਆਂ ਜਿਹੜੀ ਸੀਗੀ ਉਹ ਚਲੇਗੀ। ਔਰ 41 ਲੋਕਾਂ ਦੀ ਜਾਨ ਜਿਹੜੀ ਆ ਜੀ ਉਹ ਬਾਕੀ ਥਾਵਾਂ ਦੇ ਉੱਤੇ ਗਈ ਆ। ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਦੇ ਵਿੱਚ 41 ਦੇ ਕਰੀਬ ਜਿਹੜੇ ਲੋਕ ਆ ਉਹ ਮਾਰੇ ਗਏ ਆ। ਪੱਛਮੀ ਬੰਗਾਲ ਦੇ ਵਿੱਚ 4 ਬੱਚਿਆਂ ਦੇ ਸਣੇ 12 ਲੋਕ, ਉੱਤਰ ਪ੍ਰਦੇਸ਼ ਦੇ ਵਿੱਚ 18, ਆਂਧਰਾ ਪ੍ਰਦੇਸ਼ ਦੇ ਵਿੱਚ 9 ਤੇ ਦਿੱਲੀ ਦੇ ਵਿੱਚ 2 ਵਿਅਕਤੀਆਂ ਦੀ ਜਿਹੜੀ ਜੀ ਉਹ ਮਾਰੇ ਜਾਣ ਦੀ ਖਬਰ ਹੈ। ਨਾ ਸਿਰਫ ਜਿਹੜਾ ਸੀਗਾ ਜੀ ਹਵਾਈ ਬਲਕਿ ਰੇਲ ਜਿਹੜੀਆਂ ਸੇਵਾਵਾਂ ਸੀਗੀਆਂ ਉਹ ਵੀ ਇਹਦੇ ਨਾਲ ਜਿਹੜੀਆਂ ਜੀ ਉਹ ਪ੍ਰਭਾਵਿਤ ਹੋਈਆਂ। ਕੁਝ ਦਿਨ ਪਹਿਲਾਂ ਜਿਹੜਾ ਮੌਸਮ ਵਿਭਾਗ ਸੀਗਾ ਜੀ ਉਹਨੇ ਤੂਫਾਨ ਦੀ ਚੇਤਾਵਨੀ ਦਿੱਤੀ ਸੀ, ਉਦੋਂ ਤਾਂ ਨਹੀਂ ਆਇਆ ਜੀ ਇਹ ਤੂਫਾਨ। ਜਿਹੜਾ ਜੀ ਉਸ ਤੋਂ ਬਾਅਦ ਚੇਤਾਵਨੀ ਤੋਂ ਬਾਅਦ ਜਿਹੜਾ ਉਹ ਆਇਆ। ਕਿ ਜਿਹੜੀ ਕੁਦਰਤ ਹੈ, ਜਿਹੜੀ ਨੇਚਰ ਹੈ, ਉਹਨੇ ਬਹੁਤੇ ਕੰਟਰੋਲ ਜਿਹੜੇ ਆ ਜੀ ਉਹ ਆਪਣੇ ਹੱਥ ਦੇ ਵਿੱਚ ਹੀ ਜਿਹੜੇ ਆ ਉਹ ਰੱਖੇ ਹੋਏ ਆ। ਤੇਜ਼ ਝੱਖੜ ਦੇ ਨਾਲ ਮੀਂਹ ਜਿਹੜਾ ਜੀ ਪਿਆ ਇਹਦੇ ਨਾਲ ਤਾਪਮਾਨ ਦੇ ਵਿੱਚ ਕੁਝ ਜਿਹੜੀ ਹੈ ਜੀ ਉਹ ਗਿਰਾਵਟ ਜ਼ਰੂਰ ਆਈ ਹੈ, ਕਿਉਂਕਿ ਅਦਰਵਾਈਜ਼ ਜਿਹੜੀ ਗਰਮੀ ਸੀ ਉਹ ਲੂ ਪੈਣੀ ਸ਼ੁਰੂ ਹੋ ਗਈ ਸੀ। ਸੋ 1-2 ਦਿਨ ਹੁਣ ਇਸ ਤੋਂ ਜਿਹੜਾ ਜੀ ਉਹ ਬਚਾਅ ਰਹੂਗਾ ਜੀ। ਅੱਗੇ ਕਰਦੇ ਹਾਂ ਜੀ ਗੱਲ। ਪਿਛਲੇ ਸਾਲਾਂ ਦੇ ਵਿੱਚ ਧਾਰਮਿਕ ਬੇਅਦਬੀਆਂ ਹੋਈਆਂ, ਉਸ ਦੇ ਵਿੱਚ ਇੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ ਸੀਗਾ ਤੇ ਉਸ ਦੇ ਵਿੱਚ ਉਹਨਾਂ ਨੇ ਇੱਕ ਨੋਟਿਸ ਭੇਜਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਨੂੰ, ਤੇ ਪਰ ਉਹਨਾਂ ਨੇ ਉਸ ਨੋਟਿਸ ਦਾ ਵਾਪਸ ਲੈਣ ਦੀ ਅਰਜ਼ੀ ਵੀ ਖਾਰਜ ਕਰ ਦਿੱਤੀ। ਐਕਚੁਅਲੀ ਇਹ ਮਾਮਲਾ ਜਿਹੜਾ ਜੀ ਅਜੇ ਵੀ ਚਰਚਾ ਦੇ ਵਿੱਚ ਜਿਹੜਾ ਜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਰਿਆ ਹੀ ਜਾਂਦਾ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇਹ ਕਿਹਾ ਸੀਗਾ ਕਿ ਉਹ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਣਗੇ। ਉਹਨਾਂ ਨੇ ਬੁੱਢੋ ਸੁੱਢੋ ਕਮਿਸ਼ਨ ਨੂੰ ਜਿਹੜਾ ਰੱਦ ਕਰ ਦਿੱਤਾ ਸੀਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੇਸ਼ ਨਹੀਂ ਹੋਈ। ਅਕਾਲ ਤਖਤ ਦੇ ਕੋਲੋਂ ਰਿਕਾਰਡ ਮੰਗਿਆ ਸੀਗਾ, ਉਹਨਾਂ ਨੇ ਰਿਕਾਰਡ ਨਹੀਂ ਦਿੱਤਾ। ਇਹ ਵੀ ਜਿਹੜੀਆਂ ਜੀ ਕਨਸੂਆਂ ਆਈਆਂ ਸਨ ਕਿ ਜਿਹੜਾ ਸਾਬਕਾ ਜਸਟਿਸ ਰਣਜੀਤ ਸਿੰਘ ਹੋਰਾਂ ਵਾਲਾ ਕਮਿਸ਼ਨ ਹੈ ਜੀ ਉਹ ਅਕਾਲ ਤਖਤ ਦੇ ਉੱਤੇ ਜਾ ਸਕਦਾ ਹੈ ਇਹ ਜਿਹੜਾ ਰਿਕਾਰਡ ਹਾਸਲ ਕਰਨ ਦੇ ਵਾਸਤੇ, ਕਿ ਉੱਥੇ ਜਾ ਕੇ ਇਹ ਮੰਗਿਆ ਜਾਵੇ ਕਿ ਆਹ ਜਿਹੜਾ ਰਿਕਾਰਡ ਸੀਗਾ ਉਹ ਦਿਓ, ਜਿਹਦੇ ਵਿੱਚ ਸਰਸੇ ਵਾਲੇ ਨੂੰ ਮਾਫ਼ ਕਰਨਾ, ਮੁੜ ਕੇ ਇਹ ਮੁਆਫੀ ਵਾਪਸ ਲੈਣੀ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ 96 ਲੱਖ ਰੁਪਏ ਦੇ ਇਸ਼ਤਿਹਾਰ ਜਿਹੜੇ ਜੀ ਇਸ ਮਾਮਲੇ ਦੇ ਵਿੱਚ ਛਪਵਾ ਦੇਣੇ, ਜਿਹਦਾ ਉਹ ਜਵਾਬ ਦੇਣ ਤੋਂ ਇਨਕਾਰੀ ਹੈ। ਇਹ ਜਿਹੜਾ ਜੀ ਉਹ ਮੰਗਣ ਜਾ ਸਕਦੇ ਆ। ਇਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਿਨਾਂ ਕਿਸੇ ਸ਼ੱਕ ਦੇ ਅਕਾਲੀ ਦਲ ਜਿਹੜਾ ਜੀ ਉਹ ਘਿਰ ਸਕਦਾ, ਜਿਹੜਾ ਕਿ ਇਸ ਜਾਂਚ ਦੇ ਵਿੱਚ ਸ਼ਾਮਲ ਹੋਣ ਨੂੰ ਤਿਆਰ ਨਹੀਂ। ਜਿਹੜੇ ਅਕਾਲੀ ਰਾਜ ਦੇ ਸਮੇਂ ਰਾਜ ਦੇ ਵਿੱਚ ਹੋਈਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਣਕਾਰੀ ਦੇਣ ਦੇ ਵਾਸਤੇ ਪੇਸ਼ ਹੋਣ ਤੋਂ ਇਨਕਾਰ ਕਰਨ ਵਾਲੇ
ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਤਕਰੀਬਨ ਮਹੀਨੇ ਤੋਂ ਬਾਅਦ ਜਿਹੜੇ ਸਾਬਕਾ ਜਸਟਿਸ ਨੇ ਰਣਜੀਤ ਸਿੰਘ ਹੋਰੀ ਉਹਨਾਂ ਨੇ ਸਪਸ਼ਟ ਕੀਤਾ ਕਿ ਸਾਬਕਾ ਮੁੱਖ ਮੰਤਰੀ ਦਾ ਵਤੀਰਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਕਿਹਾ ਜਾ ਸਕਦੀ। ਕਮਿਸ਼ਨ ਨੇ ਸਾਬਕਾ ਮੁੱਖ ਮੰਤਰੀ ਦੇ ਵਾਪਸ ਲੈਣ ਦੀ ਅਰਜ਼ੀ ਜਿਹੜੀ ਹੈ ਉਹ ਰੱਦ ਕਰ ਦਿੱਤੀ ਹੈ। ਕਮਿਸ਼ਨ ਨੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਭੇਜੇ ਜਵਾਬ ਵਿੱਚ ਕਿਹਾ ਕਿ ਉਹ ਉਸ ਵੇਲੇ ਰਾਜ ਦੇ ਮੁੱਖ ਮੰਤਰੀ ਸੀਗੇ, ਜਿਸ ਕਰਕੇ ਇਹਨਾਂ ਮਾਮਲਿਆਂ ਦੇ ਵਿੱਚ ਜਾਣਕਾਰੀ ਦੀ ਸਥਿਤੀ ਦੇ ਵਿੱਚ ਨੇ ਉਹ। ਔਰ ਹਾਲਾਂਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੇ ਇਸ ਬਿਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਜਿਹੜਾ ਮਨਾ ਕਰਤਾ ਔਰ ਉਹਨਾਂ ਦੀ ਪਾਰਟੀ ਜਿਹੜੀ ਹੈ ਅਕਾਲੀ ਦਲ ਉਹ ਰੱਦ ਕਰ ਚੁੱਕਾ ਹੈ ਇਸ ਕਮਿਸ਼ਨ ਨੂੰ ਮੁਕੰਮਲ ਜਿਹੜਾ ਉਹ ਰੂਪ ਦੇ ਵਿੱਚ। ਜਸਟਿਸ ਰਣਜੀਤ ਸਿੰਘ ਹੋਰੀ ਕਹਿੰਦੇ ਆ ਕਿ ਜੇ ਏਦਾਂ ਦੀ ਖੁੱਲ੍ਹ ਕਿਸੇ ਵਿਅਕਤੀ ਨੂੰ ਦਿੱਤੀ ਜਾਂਦੀ ਹੈ ਤਾਂ ਜਾਂਚ ਕਮਿਸ਼ਨ ਦਾ ਮੰਤਵ ਜਿਹੜਾ ਉਹ ਖਤਮ ਹੋ ਜਾਂਦਾ ਹੈ। ਕਮਿਸ਼ਨ ਨੂੰ ਇੱਕ ਜ਼ਿੰਮਾ ਸੌਂਪਿਆ ਹੋਇਆ, ਉਹ ਕਹਿੰਦੇ ਕਿ ਪੂਰੀ ਇਮਾਨਦਾਰੀ ਦੇ ਨਾਲ ਇਹਨੂੰ ਪੂਰਾ ਕਰਨ ਦੇ ਵਾਸਤੇ ਜਿਹੜਾ ਉਹ ਵਚਨਬੱਧ ਨੇ। ਹੁਣ ਬਾਲ ਜਿਹੜੀ ਫੇਰ ਇੱਕ ਵਾਰੀ ਅਕਾਲੀ ਦਲ ਦੇ ਪਾਲੇ ਜਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਪਾਲੇ ਦੇ ਵਿੱਚ ਦੇਖਣਾ ਹੁਣ ਇਹ ਹੋਊਗਾ ਕਿ ਉਹ ਇਸ ਕਮਿਸ਼ਨ ਦੇ ਮੂਹਰੇ ਜਿਹੜਾ ਉਹ ਪੇਸ਼ ਹੋ ਕੇ ਬਜਾਏ ਇਹਦੇ ਕਿ ਕੋਈ ਜਾਣਕਾਰੀ ਦੇਣ ਜਾਂ ਕੋਈ ਨਵਾਂ ਤਰੀਕਾ ਜਿਹੜਾ ਉਹ ਲੱਭਦੇ ਆ ਕਿ ਜਿਹਦੇ ਨਾਲ ਉਹ ਪੇਸ਼ ਉਹਨਾਂ ਨੂੰ ਨਾ ਹੋਣਾ ਪਏ। ਇਹ ਦੇਖਣ ਵਾਲੀ ਗੱਲ ਹੈ ਜੀ। ਤੇ ਅੱਗੇ ਰੱਖਿਆ ਮੰਤਰੀ ਤੇ ਸਾਬਕਾ ਮੰਤਰੀ ਦੀ ਜੇ ਗੱਲ ਕਰੀਏ ਤੇ ਉਹਨਾਂ ਦੇ ਵਿੱਚ ਸ਼ਬਦੀ ਜੰਗ ਜਾਰੀ। ਐਕਚੁਅਲੀ ਇਹ ਟਵਿੱਟਰ ਦੀ ਜੰਗ ਹੈਗੀ ਔਰ ਭਖੀ ਹੋਈ ਹੈ। ਇੰਟਰਸਟਿੰਗਲੀ ਇਹਨੂੰ ਜਿਹੜਾ ਉਹ ਵਾਚ ਕੀਤਾ ਜਾ ਰਿਹਾ ਹੈ। ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਹੋਰਾਂ ਨੇ ਰੱਖਿਆ ਮੰਤਰੀ ਨੇ ਜਿਹੜੇ ਮੌਜੂਦਾ ਨਿਰਮਲਾ ਸੀਤਾਰਾਮਨ ਉਹਦੇ ਉੱਤੇ ਹਮਲਾ ਜਿਹੜਾ ਕੀਤਾ ਔਰ ਇਹ ਵੀ ਕਿਹਾ ਕਿ ਇਹ ਕਨਸੂਆਂ ਚੱਲ ਰਹੀਆਂ ਨੇ ਕਿ ਉਹਨਾਂ ਦੀ ਛੁੱਟੀ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਆਮਦਨ ਕਰ ਵਿਭਾਗ ਦਾ ਵਕੀਲ ਜਿਹੜਾ ਉਹ ਨਿਯੁਕਤ ਕੀਤਾ ਜਾ ਰਿਹਾ। ਚਿਦੰਬਰਮ ਹੋਰਾਂ ਦਾ ਜਿਹੜਾ ਇਹ ਟਵੀਟ ਉਦੋਂ ਆਇਆ ਜਦੋਂ ਰੱਖਿਆ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ ਸੀ ਕਿ ਸਾਬਕਾ ਵਿੱਤ ਮੰਤਰੀ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਇਨਕਮ ਟੈਕਸ ਡਿਪਾਰਟਮੈਂਟ ਦੇ ਵੱਲੋਂ ਚਾਰਜਸ਼ੀਟ ਦਾਇਰ ਕਰਨ ਦੇ ਨਾਲ ਕਾਂਗਰਸ ਪਾਰਟੀ ਲਈ ਨਵਾਜ਼ ਸ਼ਰੀਫ ਵਰਗੀ ਘੜੀ ਜਿਹੜੀ ਉਹ ਬਣ ਆਈ ਹੈ। ਰੱਖਿਆ ਮੰਤਰੀ ਉਹਨਾਂ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਹਵਾਲਾ ਦਿੱਤਾ ਸੀਗਾ ਜਿਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਨਵਾਜ਼ ਸ਼ਰੀਫ ਨੂੰ ਅਸਾਸੇ ਤੋਂ ਵਿਦੇਸ਼ ਤੋਂ ਪ੍ਰਾਪਤ ਕਮਾਈ ਜ਼ਾਹਰ ਨਾ ਕੀਤੇ ਜਾਣ ਬਦਲੇ ਅਹੁਦਾ ਰੱਖਣ ਤੋਂ ਅਯੋਗ ਜਿਹੜਾ ਉਹ ਕਰਾਰ ਦੇ ਦਿੱਤਾ ਗਿਆ ਸੀਗਾ। ਕਾਂਗਰਸੀ ਆਗੂ ਨੇ ਇਹ ਕਿਹਾ ਜੀ ਕਿ ਸੱਤਾਧਾਰੀ ਭਾਜਪਾ ਨੂੰ ਬਲੈਕ ਮਨੀ ਜਿਹੜੀ ਉਹ ਵਾਪਸ ਲਿਆਉਣ ਦੇ ਉੱਤੇ 15-15 ਲੱਖ ਰੁਪਏ ਹਰੇਕ ਜਿਹੜਾ ਭਾਰਤੀ ਦੇ ਖਾਤੇ ਦੇ ਵਿੱਚ ਜਮ੍ਹਾਂ ਕਰਾਉਣ ਦੇ ਵਾਅਦੇ ਪੂਰੇ ਕਰਨ ਦੇ ਵਿੱਚ ਉਹ ਫੇਲ ਹੋਏ ਆ। ਉਹਨਾਂ ਨੇ ਆਪਣੇ ਟਵੀਟ ਇਹ ਵੀ ਕਿਹਾ ਜੀ ਕਿ ਦਿੱਲੀ ਦੇ ਵਿੱਚ ਚਰਚਾ ਛਿੜੀ ਹੋਈ ਹੈ ਕਿ ਨਿਰਮਲਾ ਸੀਤਾਰਾਮਨ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਤੇ ਆਮਦਨ ਕਰ ਵਿਭਾਗ ਦਾ ਵਕੀਲ ਲਾਇਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਬਾਰ ਦੇ ਵਿੱਚ ਤੁਹਾਡਾ ਸਵਾਗਤ ਹੈ ਔਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਨਾਂ ਲਏ ਬਿਨਾਂ ਉਹਨਾਂ ਨੇ ਇਹ ਕਿਹਾ ਕਿ ਭਾਰਤ ਦੀ ਸਭ ਤੋਂ ਅਮੀਰ ਸਿਆਸੀ ਪਾਰਟੀ ਦਾ ਪ੍ਰਧਾਨ ਅਰਬਾਂ ਡਾਲਰਾਂ ਦੇ ਸੁਪਨੇ ਜਿਹੜੇ ਉਹ ਲੈ ਰਿਹਾ ਔਰ ਆਪਣੇ ਵਾਅਦੇ ਦੇ ਮੁਤਾਬਕ ਬਲੈਕ ਮਨੀ ਵਾਪਸ ਲਿਆਓ ਤੇ ਭਾਰਤੀ ਖਾਤੇ ਦੇ ਵਿੱਚ 15-15 ਲੱਖ ਰੁਪਏ ਪਾਉਣ ਦੇ ਵਾਅਦੇ ਤੋਂ ਜਿਹੜਾ ਉਹ ਭੱਜ ਰਿਹਾ। ਜਿਹੜਾ ਇਨਕਮ ਟੈਕਸ ਡਿਪਾਰਟਮੈਂਟ ਹੈ ਜੀ ਉਹਨੇ ਇਸੇ ਮਹੀਨੇ ਦੇ ਸ਼ੁਰੂ ਦੇ ਵਿੱਚ ਚਿਦੰਬਰਮ ਦੀ ਪਤਨੀ ਨਲਿਨੀ, ਉਹਦੇ ਪੁੱਤ ਕਾਰਤੀ ਨੂੰ ਸ੍ਰੀਨਰੀ ਤੇ ਫਰਮ ਦੇ ਖਿਲਾਫ ਜਿਹੜਾ ਵਿਦੇਸ਼ਾਂ ਦੇ ਵਿੱਚ ਜਿਹੜਾ ਆਪਣੇ ਪੈਸੇ ਆ ਉਹ ਜ਼ਾਹਰ ਨਾ ਕਰਨ ਦੇ ਤਹਿਤ ਚਾਰਜਸ਼ੀਟ ਜਿਹੜੀ ਹੈ ਉਹ ਦਾਇਰ ਕੀਤੀ, ਜਿੱਥੋਂ ਇਹ ਸ਼ਬਦੀ ਜੰਗ ਜਿਹੜੀ ਦੋ ਦੇ ਵਿਚਾਲੇ ਇਸ ਵੇਲੇ ਟਵਿੱਟਰ ਵਾਰ ਦੇ ਰੂਪ ਦੇ ਵਿੱਚ ਜਿਹੜੀ ਉਹ ਪੜ੍ਹੀ ਜਾ ਰਹੀ ਹੈ। ਕਿਉਂਕਿ 19 ਜਿਹੜਾ ਉਹ ਆ ਰਿਹਾ ਉਦੋਂ ਪਹਿਲਾਂ ਕੁਛ ਨਾ ਕੁਛ ਜਿਹੜਾ ਇਸੇ ਤਰੀਕੇ ਦਾ ਉਹ ਸਾਹਮਣੇ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ ਜੀ। ਪਰ ਆਪਣੇ ਖਜ਼ਾਨੇ ਭਰਦੇ ਲੋਕਾਂ ਲਈ ਤਾਂ ਕੁਛ ਨਹੀਂ ਹੁੰਦਾ ਨਾ। ਤਾਂ ਇੱਕ ਬੜਾ ਜੀ ਪੰਜਾਬ ਬੰਦ ਹੋਇਆ ਸੀਗਾ, ਇੱਕ ਜਿਹੜਾ ਕੇਸ ਸੀਗਾ ਜੀ SC ST ਐਕਟ, ਉਸ ਨੂੰ ਬਦਲਣ ਦੇ ਲਈ ਆਰਡੀਨੈਂਸ ਲਿਆਵੇਗੀ ਕੇਂਦਰ ਸਰਕਾਰ। ਬਿਲਕੁਲ ਜੀ। ਇਹ ਭਾਰਤ ਬੰਦ ਦੇ ਵਿੱਚ ਕਿੰਨੀਆਂ ਜਾਨਾਂ ਵੀ ਜਿਹੜੀਆਂ ਉਹ ਚਲੇ ਗਈਆਂ ਔਰ ਇਹ ਐਕਚੁਅਲੀ ਇਹਨੂੰ ਪ੍ਰਚਾਰਿਆ ਜਿਵੇਂ ਗਿਆ ਸੀਗਾ ਕਿ SC ST ਐਕਟ ਜਿਹੜਾ ਉਹ ਖਤਮ ਕੀਤਾ ਜਾ ਰਿਹਾ, ਜਦੋਂ ਕਿ ਇਹਦੇ ਵਿੱਚ ਕੁਛ ਵੀ ਖਾਤਮੇ ਵਾਲੀ ਗੱਲ ਨਹੀਂ ਸੀ। ਇਹਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਸੀ ਕਿ ਇਹਦੇ ਵਿੱਚ ਮਿਸਯੂਜ਼ ਹੁੰਦਾ ਕੁਝ ਚੀਜ਼ਾਂ ਜਿਹੜੀਆਂ ਔਰ ਉਹਨੇ ਇਹ ਗੱਲ ਕਹੀ ਇਨਵੈਸਟੀਗੇਸ਼ਨ ਜਿਹੜੀ ਹੋਵੇ ਜੇ ਕਿਸੇ ਦੇ ਉੱਤੇ ਇਹ ਦੋਸ਼ ਲਾਇਆ ਜਾਂਦਾ ਕਿ ਲੋ ਜੀ ਸਾਹਮਣੇ ਵਾਲੇ ਨੇ ਜਿਹੜਾ ਜਾਤੀ ਚ ਇੱਕ ਲਫ਼ਜ਼ ਜਿਹੜਾ ਉਹ ਬੋਲਿਆ ਉਹਨੂੰ ਚੜਾਉਣ ਦੇ ਵਾਸਤੇ, ਤਾਂ ਉਹਦੀ ਜਾਂਚ ਜਿਹੜੀ ਕੀਤੀ ਜਾਵੇ, ਤੁਰੰਤ ਪਰਚਾ ਦਰਜ ਨਾ ਕੀਤਾ ਜਾਵੇ। ਇਸ ਮਾਮਲੇ ਦੇ ਵਿੱਚ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸੁਪਰੀਮ ਕੋਰਟ ਵੀ ਗਈ ਸੀਗੀ। ਸੁਪਰੀਮ ਕੋਰਟ ਨੇ
ਇਹ ਗੱਲ ਕਹਿਤੀ ਜੀ ਕਿ ਉਹ ਟਸ ਤੋਂ ਮਸ ਹੋਣ ਦੇ ਵਾਸਤੇ ਤਿਆਰ ਨਹੀਂ। ਜਿਹੜੀ ਇਹ ਸੋਧ ਕੀਤੀ ਆ ਉਹ ਉਹਦੇ ਉੱਤੇ ਰਹਿਣਗੇ। ਹੁਣ ਕੇਂਦਰ ਦੀ ਸਰਕਾਰ ਦੇ ਵੱਲੋਂ ਜਿਹੜਾ SC/ST ਐਕਟ ਹੈ ਉਹਨੂੰ ਸੰਵਿਧਾਨ ਦੀ 9ਵੀਂ ਸੂਚੀ 'ਚ ਰੱਖਣ ਦੇ ਬਾਰੇ ਵਿਚਾਰਾਂ ਜਿਹੜੀਆਂ ਜੀ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਹਨੂੰ ਅਦਾਲਤਾਂ 'ਚ ਚੁਣੌਤੀ ਨਾ ਦਿੱਤੀ ਜਾ ਸਕੇ। ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਸੁਣਾਇਆ ਫੈਸਲਾ ਉਹਨੂੰ ਪਲਟਣ ਦੇ ਵਾਸਤੇ ਆਰਡੀਨੈਂਸ ਲਿਆਉਣ ਦੀ ਜਿਹੜੀ ਹੈ ਜੀ ਉਹ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜਿਹੜਾ ਸੰਸਦ ਦਾ ਮੌਨਸੂਨ ਇਜਲਾਸ ਹੋਊਗਾ ਜੀ ਉਹਦੇ ਵਿੱਚ ਬਿੱਲ ਜਿਹੜਾ ਜੀ ਉਹ ਲਿਆਂਦਾ ਜਾ ਸਕਦਾ ਹੈ ਔਰ ਆਰਡੀਨੈਂਸ ਦੇ ਰਾਹੀਂ ਸਰਕਾਰ ਐਕਟ ਦੀਆਂ ਜਿਹੜੀਆਂ ਮੱਦਾਂ ਨੇ ਇਹਨੂੰ ਬਹਾਲ ਕਰ ਸਕਦੀ ਹੈ, ਜਿਹਦੇ ਬਾਰੇ ਮਹਿਸੂਸ ਕੀਤਾ ਜਾਂਦਾ ਕਿ ਸੁਪਰੀਮ ਕੋਰਟ ਨੇ ਆਪਣੇ ਫੈਸਲੇ ਦੇ ਨਾਲ ਉਹਨਾਂ ਨੂੰ ਕਮਜ਼ੋਰ ਜਿਹੜਾ ਜੀ ਉਹ ਕਰ ਦਿੱਤਾ ਹੈ। ਜਿਹੜਾ ਕਾਨੂੰਨ ਮੰਤਰਾਲੇ ਦੇ ਅਧਿਕਾਰੀ ਨੇ ਉਹ ਇਹ ਕਹਿੰਦੇ ਆ ਕਿ ਜਿਹੜਾ ਪਾਸ ਕੀਤਾ ਗਿਆ ਆਰਡੀਨੈਂਸ ਹੈ ਇਹਦੇ ਲਾਗੂ ਹੋਣ ਦੇ ਨਾਲ ਸੁਪਰੀਮ ਕੋਰਟ ਦੇ ਹੁਕਮਾਂ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਲੱਗ ਜਾਊਗੀ। ਇਸ ਕੇਸ ਦੇ ਸੰਬੰਧੀ ਸੁਣਵਾਈ ਜਿਹੜੀ ਹੈ ਜੀ ਉਹ 16 ਮਈ ਨੂੰ ਹੈ ਤੇ ਕੇਂਦਰ ਸਰਕਾਰ ਦਾ ਅਗਲਾ ਜਿਹੜਾ ਸਟੈਪ ਹੈ ਜੀ ਉਹ ਇਸ ਦੇ ਫੈਸਲੇ ਦੇ ਉੱਤੇ ਜਿਹੜਾ ਨਿਰਭਰ ਕਰੂਗਾ। 2 ਅਪ੍ਰੈਲ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਜ਼ੋਰਦਾਰ ਮੁਜ਼ਾਹਰੇ ਜਿਹੜੇ ਹੋਏ ਸੀਗੇ ਤੇ ਹਿੰਸਕ ਪ੍ਰਦਰਸ਼ਨ ਵੀ ਹੋਏ ਸੀ, ਜਿਹਦੇ ਵਿੱਚ 12 ਲੋਕਾਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ। ਐਕਚੁਅਲੀ ਇਹਦੇ ਉੱਤੇ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਹ ਸਿਆਸਤ ਕਰ ਰਹੀਆਂ ਨੇ, ਕੋਈ ਅਸਲੀ ਗੱਲ ਜਿਹੜਾ ਜੀ ਉਹ ਸਮਝਾਉਣ ਦੇ ਵਾਸਤੇ ਤਿਆਰ ਨਹੀਂ ਹੈ ਕਿ ਇਹਦੇ ਵਿੱਚ ਚੇਂਜਸ ਜਿਹੜੀਆਂ ਜੀ ਉਹ ਕੀ ਹੋਈਆਂ ਨੇ। ਲੋਕ ਜਿਹੜੇ ਨੇ ਜੀ ਉਹ ਸੁਣੀ ਸੁਣਾਈ ਗੱਲ ਦੇ ਉੱਤੇ ਜਿਹੜਾ ਜੀ ਅਮਲ ਕਰਕੇ ਉਹ ਭੱਜ ਤੁਰੇ ਕਿ ਇਹ ਪਤਾ ਨਹੀਂ ਐਕਟ ਜਿਹੜਾ ਜੀ ਉਹ ਖਤਮ ਕਰ ਦਿੱਤਾ ਗਿਆ। ਇਹਦੇ ਵਿੱਚ ਇਹੋ ਜਿਹਾ ਤਾਂ ਕੁਝ ਵੀ ਗਲਤ ਨਹੀਂਗਾ। ਜਿੱਥੇ ਖਤਮ ਕਰਨ ਦੀ ਗੱਲ ਹੋਵੇ ਉਹਨਾਂ ਨੇ ਸਿਰਫ ਇਹੀ ਕਿਹਾ ਨਾ ਜੀ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਫਿਰ ਪਰਚਾ ਦਰਜ ਕੀਤਾ ਜਾਵੇ। ਜੀ ਜੀ, ਜੇ ਲੋਕਾਂ ਨੂੰ ਸਮਝਾ ਦਿੱਤਾ, ਜੇ ਲੋਕਾਂ ਨੂੰ ਸਮਝ ਆ ਗਈ ਤਾਂ ਫਿਰ ਵੋਟਾਂ ਕਿੱਥੋਂ ਲੈਣਗੇ ਜੀ? ਇਹ ਵੀ ਗੱਲ ਹੈ, ਵੋਟਾਂ ਚਾਹੀਦੀਆਂ। ਤੇ ਅੱਗੇ ਰੇਤਾ ਬਜਰੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੇ ਅਸਾਰ ਨੇ ਜੀ ਕਿ ਮਹਿੰਗੇ ਹੋਣਗੇ। ਐਕਚੁਅਲੀ ਜੀ ਸੁਪਰੀਮ ਕੋਰਟ ਦਾ ਇੱਕ ਜਿਹੜਾ ਫੈਸਲਾ ਆਇਆ ਉਹ ਬਿਨਾਂ ਕਿਸੇ ਸ਼ੱਕ ਦੇ ਇੱਕ ਜਿਹੜਾ ਪੰਜਾਬ ਦੇ ਵਿੱਚ ਰੇਤ ਬਜਰੀ ਦਾ ਜਿਹੜਾ ਕਾਰੋਬਾਰ ਹੈ ਉਹਦੇ ਉੱਤੇ ਵੀ ਉਹਦਾ ਇੰਪੈਕਟ ਜਿਹੜਾ ਜੀ ਇਹ ਪੈਣਾ। ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੀ ਰਿਟ ਦੇ ਹੱਕ ਦੇ ਵਿੱਚ ਜਿਹੜੀ ਮਾਈਨਿੰਗ ਹੈ ਜੀ ਇਹਦੇ ਰਿਵਰਸ ਬਿਡ ਸਿਸਟਮ ਨੂੰ ਰੱਦ ਕਰਨ ਦਾ ਫੈਸਲਾ ਤੇ ਜਾਣ ਤੋਂ ਬਾਅਦ ਜਿਹੜਾ ਜੀ ਇਹ ਰੇਤ ਬਜਰੀ ਦੀ ਕਿੱਲਤ ਜਿਹੜੀ ਹੈ ਜੀ ਉਹ ਪੈਦਾ ਹੋਣ ਦੇ ਅਸਾਰ ਬਣ ਗਏ, ਜਿਹਦੇ ਕਰਕੇ ਇਹ ਕੀਮਤਾਂ ਵਧਣਗੀਆਂ ਹੋਰ। ਸੁਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਫੈਸਲਾ ਦਿੰਦਿਆਂ ਹੋਇਆ ਜਿਹੜੇ 39 ਠੇਕੇਦਾਰ ਨੇ ਉਹਨਾਂ ਦੀ ਪਟੀਸ਼ਨ ਰੱਦ ਕਰਦਿਆਂ ਹੋਇਆ ਉਹਨਾਂ ਨੂੰ ਮਾਈਨਿੰਗ ਬੰਦ ਕਰਨ ਤੇ ਖੱਡਾਂ ਤੋਂ ਮਸ਼ੀਨਰੀ ਹਟਾਉਣ ਦੇ ਹੁਕਮ ਦਿੱਤੇ ਨੇ। ਇਹਦੇ ਨਾਲ ਹੀ ਪੰਜਾਬ ਸਰਕਾਰ ਨੂੰ ਠੇਕੇਦਾਰਾਂ ਨੂੰ ਇਹਦੇ ਵਾਸਤੇ ਬਣਦਾ ਮੁਆਵਜ਼ਾ ਜਿਹੜਾ ਜੀ ਉਹ ਦੇਣ ਦੇ ਵਾਸਤੇ ਕਿਹਾ ਗਿਆ। ਅਗਲੀ ਰਣਨੀਤੀ ਬਣਾਉਣ ਦੇ ਵਾਸਤੇ ਮਾਈਨਿੰਗ ਡਿਪਾਰਟਮੈਂਟ ਜਿਹੜਾ ਉਹਦੇ ਵੱਲੋਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਨੇ, ਕਿਉਂਕਿ ਪੰਜਾਬ ਸਰਕਾਰ ਨੇ ਅਦਾਲਤ ਦੇ ਵਿੱਚ ਰੇਤਾ ਤੇ ਬਜਰੀ ਦੀ ਬੋਲੀ ਰਿਵਰਸ ਬਿਡ ਸਿਸਟਮ ਦੇ ਰਾਹੀਂ ਕਰਵਾਉਣ ਦੀ ਥਾਂ ਪ੍ਰੋਗਰੈਸਿਵ ਬਿਡਿੰਗ ਦੇ ਰਾਹੀਂ ਜਿਹੜਾ ਜੀ ਉਹ ਕਰਵਾਉਣ ਦਾ ਤਰਕ ਪੇਸ਼ ਕੀਤਾ ਸੀਗਾ। ਮਾਈਨਿੰਗ ਦੇ ਵਾਸਤੇ ਰਿਵਰਸ ਬਿਡ ਸਿਸਟਮ ਦੇ ਰਾਹੀਂ ਬੋਲੀ ਪਿਛਲੀ ਜਿਹੜੀ ਸਰਕਾਰ ਸੀਗੀ ਉਸ ਵੇਲੇ ਕਰਵਾਈ ਗਈ ਸੀ। ਭਾਵੇਂ ਖਰੜ ਦੀ ਨਵੀਂ ਨੀਤੀ ਬਣਾਉਣ ਤੋਂ ਬਾਅਦ ਜਿਹੜੀ ਸਬ ਕਮੇਟੀ ਦੇ ਚੇਅਰਮੈਨ ਸੀਗੇ ਜਿਹੜੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਮੇਟੀ ਦੀ ਰਿਪੋਰਟ ਪਿਛਲੇ ਸਮੇਂ ਮੁੱਖ ਮੰਤਰੀ ਹੋਰਾਂ ਨੂੰ ਜਿਹੜੀ ਉਹ ਦੇ ਦਿੱਤੀ, ਪਰ ਕਮੇਟੀ ਦੇ 2 ਮੈਂਬਰਾਂ ਇਹਦੇ ਵਿੱਚ ਰਜਿੰਦਰ ਸਿੰਘ ਬਾਜਵਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੇ ਵੱਲੋਂ ਰਿਪੋਰਟ ਦੇ ਉੱਤੇ ਸਿੱਧੇ ਢੰਗ ਦੇ ਨਾਲ ਅਸਹਿਮਤੀ ਦੇਣ ਕਰਕੇ ਰਿਪੋਰਟ ਜਿਹੜੀ ਹੈ ਜੀ ਉਹ ਵਿਵਾਦਾਂ 'ਚ ਘਿਰੀ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹਨੂੰ ਜਿਹੜਾ ਵੀ ਇਸ ਰਿਪੋਰਟ ਦੇ ਰਾਹੀਂ ਜਿਹੜੀ ਮਾਈਨਿੰਗ ਪਾਲਿਸੀ ਹੈ ਨਿਗਮ ਬਣਾਉਣ ਤੇ ਰੇਤੇ ਦੀਆਂ ਖੱਡਾਂ ਪ੍ਰਾਈਵੇਟ ਠੇਕੇਦਾਰਾਂ ਨੂੰ ਨਾ ਦੇਣ ਦੀਆਂ ਸਿਫਾਰਸ਼ਾਂ ਜਿਹੜੀਆਂ ਉਹ ਕੀਤੀਆਂ ਸੀਗੀਆਂ ਔਰ ਸਰਕਾਰ ਦੇ ਵੱਲੋਂ ਮਾਈਨਿੰਗ ਜਿਹੜੀ ਇਹ ਨੀਤੀ ਆ ਇਹਨੂੰ ਅੰਤਮ ਰੂਪ ਦੇਣ ਦੇ ਵਾਸਤੇ ਭਾਵੇਂ ਯਤਨ ਜਿਹੜੇ ਜੀ ਉਹ ਸ਼ੁਰੂ ਕੀਤੇ ਹੋਏ ਆ, ਪਰ ਇਹਦੇ ਵਾਸਤੇ ਸਮੇਂ ਦੀ ਜਿਹੜੀ ਲੋੜ ਹੈ ਕਿਉਂਕਿ ਜਿਹੜੀ ਰਿਪੋਰਟ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਪੇਸ਼ ਕੀਤੀ ਹੈ ਜੇ ਉਹ ਮੰਨ ਲਈਏ ਤਾਂ ਇਹਦੇ ਵਿੱਚ ਨਿਗਮ ਬਣਾਉਣ ਦੀ ਪ੍ਰਕਿਰਿਆ ਲਈ ਟਾਈਮ ਜਿਹੜਾ ਜੀ ਉਹ ਚਾਹੀਦਾ। ਜਿਹੜੀ ਪ੍ਰੋਗਰੈਸਿਵ ਬਿਡਿੰਗ ਹੈ ਉਹਦੇ ਰਾਹੀਂ ਬੋਲੀ ਕਰਾਉਣ ਦੇ ਵਾਸਤੇ ਵੀ ਸਮਾਂ ਜਿਹੜਾ ਜੀ ਉਹ ਲੱਗੂਗਾ ਕਿ ਸਮਾਂ ਲੱਗਣ ਕਰਕੇ ਇਸ ਗੱਲ ਦੇ ਚਾਂਸਸ ਨੇ ਕਿ ਜਿਹੜੀਆਂ ਕੀਮਤਾਂ ਨੇ ਜੀ ਇਹ ਅਸਮਾਨ ਛੂਹਣਗੀਆਂ ਜੀ। ਵੈਸੇ ਹੈ ਤਾਂ ਕੀਮਤਾਂ ਪਹਿਲਾਂ ਹੀ ਬਹੁਤ ਪਰ ਇਹ ਹੋਰ ਉੱਪਰ ਜਾਣ ਦੇ ਜਿਹੜੇ ਜੀ ਉਹ ਚਾਂਸਸ ਨੇ, ਜਿਹਦੇ ਨਾਲ ਬਿਲਕੁਲ ਸਿੱਧਾ ਜਿਹੜਾ ਅਸਰ ਹੈ ਜੀ ਉਹ ਕੰਸਟਰਕਸ਼ਨ ਦੇ ਉੱਤੇ ਪੈ ਰਿਹਾ ਔਰ ਕੰਸਟਰਕਸ਼ਨ ਦੇ ਨਾਲ ਜੁੜੇ ਹੋਏ ਜਿਹੜੇ ਬਿਜ਼ਨਸ ਨੇ ਉਹ ਸ਼ਾਇਦ ਹੋਰ ਸਲੋ ਹੋਣ। ਜੀ ਜੀ ਬਿਲਕੁਲ। ਤੇ ਅੱਗੇ HIV ਜਿਹੀ ਜਿਹੜੀ ਬਿਮਾਰੀ ਆ ਜੇ ਉਸ ਦੀ ਗੱਲ ਕਰੀਏ ਤਾਂ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਐਕਚੁਅਲੀ ਜੀ ਇਹ ਜਿਹੜੇ HIV ਪੋਜ਼ਿਟਿਵ ਨੇ ਉਹਨਾਂ ਦੇ ਮਰੀਜ਼ਾਂ ਦੀ ਗਿਣਤੀ 2 ਸਾਲਾਂ ਦੇ ਵਿੱਚ 25,000 ਤੋਂ ਵੀ ਜਿਹੜੀ ਹੈ ਜੀ ਉਹ ਵੱਧ ਗਈ ਹੈ ਔਰ 15 ਦੇ ਵਿੱਚ ਜਿਹੜਾ ਕੀਤਾ ਗਿਆ ਸੀਗਾ ਜੀ ਸਰਵੇਖਣ ਉਦੋਂ HIV ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ ਜਿਹੜੀ 35,194 ਸੀਗੀ। ਦਸੰਬਰ 17 ਤੱਕ ਦਾ ਜਿਹੜਾ ਸਰਵੇ ਆ ਉਹ ਇਹ ਕਹਿੰਦਾ ਕਿ ਮਰੀਜ਼ਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਵੱਧ ਕੇ 61,945 ਹੋ ਗਈ ਹੈ।
ਔਰ 2 ਸਾਲਾਂ ਦੇ ਵਿੱਚ HIV ਪੋਜ਼ਿਟਿਵ ਦੇ 35,151 ਮਰੀਜ਼ਾਂ ਦੀ ਗਿਣਤੀ ਵਧੀ ਆ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਜਿਹੜੇ ਅੰਕੜੇ ਆ ਉਹ ਇਹ ਕਹਿੰਦੇ ਆ ਜੀ ਕਿ ਜਿਹੜਾ ਇੱਦਾਂ ਦੇ ਮਰੀਜ਼ ਸਾਹਮਣੇ ਜ਼ਰੂਰ ਆਏ ਨੇ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਜਿਹੜੇ ਨੇ ਉਹ ਨਵੇਂ ਮਰੀਜ਼ ਨਹੀਂ ਕਹੇ ਜਾ ਸਕੇ। ਉਹਨਾਂ ਨੇ ਕਿਹਾ ਕਿ ਬਹੁਤੇ ਮਰੀਜ਼ ਜਿਹੜੇ ਸੀਗੇ ਉਹ ਵੱਖ-ਵੱਖ ਕਾਰਨਾਂ ਕਰਕੇ ਬਿਮਾਰੀ ਦਾ ਖੁਲਾਸਾ ਕਰਨ ਤੋਂ ਡਰਦੇ ਸੀਗੇ। ਇਹਦੇ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ, ਜਿਹਦੇ ਕਰਕੇ ਇਹ ਮਰੀਜ਼ ਜਿਹੜੇ ਆ ਜੀ ਉਹ ਸਾਹਮਣੇ ਆਏ ਆ। ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਦੇ ਵਾਸਤੇ ਪਹੁੰਚਣ ਵਾਲੇ ਮਰੀਜ਼ਾਂ ਦੀ ਗਿਣਤੀ ਦੇ ਉੱਤੇ ਆਧਾਰਿਤ ਅੰਕੜੇ ਨੇ। ਇਹਦੇ ਵਿੱਚ ਕਿਸੇ ਪ੍ਰਾਈਵੇਟ ਹਸਪੀਟਲ ਤੋਂ ਇਲਾਜ ਕਰਾਉਣ ਵਾਲੇ ਮਰੀਜ਼ਾਂ ਦੀ ਗਿਣਤੀ ਸ਼ਾਮਲ ਨਹੀਂ ਹੈ। ਭਾਵੇਂ ਜੇ ਉਹ ਵੀ ਸ਼ਾਮਲ ਕਰਨੀ ਜਾਂਦੀ ਹੈ ਤਾਂ ਇਹ ਅੰਕੜੇ ਹੈਰਾਨੀਜਨਕ ਜਿਹੜੇ ਆ ਜੀ ਉਹ ਹੋ ਸਕਦੇ ਆ। ਇਹ ਵੀ ਕਿਹਾ ਗਿਆ ਜੀ ਕਿ ਇਹਨਾਂ ਮਰੀਜ਼ਾਂ ਦਾ ਇਲਾਜ ਮੁਫਤ ਹੈ। ਇੱਥੇ ਜਿਹੜਾ ਜੀ ਈਵਨ ਜਿਹੜਾ ਸਰਕਾਰੀ ਹਸਪੀਟਲ ਹੈ ਪਟਿਆਲੇ ਦੇ ਵਿੱਚ ਰਜਿੰਦਰਾ ਹਸਪੀਟਲ, ਇੱਥੇ ਇਹਦਾ ਟ੍ਰੀਟਮੈਂਟ ਸੈਂਟਰ ਵੀ ਜਿਹੜਾ ਜੀ ਸਪੈਸ਼ਲੀ ਤੌਰ ਦੇ ਉੱਤੇ ਬਣਿਆ ਹੋਇਆ। ਕਈ ਡਿਸਟ੍ਰਿਕਟ ਤੋਂ ਇੱਥੇ ਜਿਹੜੇ ਆ ਜੀ ਉਹ ਮਰੀਜ਼ ਆਪਣੇ ਇਲਾਜ ਦੇ ਵਾਸਤੇ ਜਿਹੜੇ ਆ ਜੀ ਉਹ ਆਉਂਦੇ ਆ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ HIV ਦੇ ਵੱਧ ਰਹੀ ਗਿਣਤੀ ਆ, ਇਹਦਾ ਪ੍ਰਮੁੱਖ ਕਾਰਨ ਜਿਹੜਾ ਹੈ ਜੀ ਉਹ ਇੰਜੈਕਟ ਕਰਨਾ ਕਿਹਾ ਜਾ ਰਿਹਾ। ਜੇ ਆਪਾਂ ਪਿਛਲੇ 3 ਦਿਨ ਦੀ ਗੱਲ ਕਰੀਏ, 3 ਦਿਨਾਂ ਦੇ ਵਿੱਚ ਜਿਹੜੇ 2 ਭਰਾਵਾਂ ਦੀ ਮੌਤ ਹੋਈ ਹੈ ਜੀ ਜਲੰਧਰ ਦੇ ਵਿੱਚ, ਜਿਨ੍ਹਾਂ ਨੇ ਜਿਹੜਾ ਇੰਜੈਕਟ ਕੀਤੀ ਡਰੱਗ। ਇੱਕ ਮੌਤ ਜਿਹੜੀ ਹੈ ਲੁਧਿਆਣੇ ਦੇ ਵਿੱਚ ਨੌਜਵਾਨ ਦੀ ਹੋਈ ਆ, ਜਿਹੜੀਆਂ ਇਹਨਾਂ ਦੇ ਕੋਲੋਂ ਸਿਰਿੰਜ ਮਿਲੀਆਂ ਜੀ। ਹਾਲਾਂਕਿ ਉਹਨਾਂ ਕੋਲੇ 2 ਸਿਰਿੰਜ ਸੀਗੀਆਂ, ਇਹਦੇ ਕੋਲ 1 ਸੀਗੀ। ਇਹ ਜਿਹੜੀ ਸਿਰਿੰਜ ਹੈ ਜਿਹਦੇ ਨਾਲ ਡਰੱਗ ਜਿਹੜੀ ਲਈ ਜਾਂਦੀ ਹੈ, ਉਹ ਇੱਕ ਸਿਰਿੰਜ ਜਿਹੜੀ ਹੈ ਜੀ ਉਹ ਕਈ ਵਰਤਦੇ ਨੇ। ਖਾਸ ਤੌਰ ਦੇ ਉੱਤੇ ਜੇਲ੍ਹਾਂ ਦੇ ਵਿੱਚ ਜਿਹੜੀ ਏਡਜ਼ ਹੈ ਜੀ ਉਹਦੇ ਜਿਹੜਾ ਜ਼ਿਆਦਾ ਹੋਣ ਦਾ ਰੀਜ਼ਨ ਇਹ ਇੱਕ ਸਿਰਿੰਜ ਦੇ ਨਾਲ ਜਿਹੜਾ ਜੀ ਉਹ ਕਈ ਇੰਜੈਕਟ ਕਰਨਾ ਜਿਹੜਾ ਉਹ ਕਿਹਾ ਜਾ ਸਕਦਾ। ਬੇਸ਼ੱਕ ਦੂਜੇ ਕਾਰਨ ਜਿਹੜੇ ਨੇ ਉਹਨਾਂ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਜੀ, ਪਰ ਜਿੰਨੀ ਇਹ ਗਿਣਤੀ ਵੱਧ ਰਹੀ ਹੈ ਜੀ ਹੈ ਬਹੁਤ ਫਿਕਰਮੰਦੀ ਵਾਲੀ। ਪਰ ਅਸੀਂ ਤਾਂ ਸੁਣਦੇ ਆ ਪੋਲੀਟੀਸ਼ੀਅਨਾਂ ਤੋਂ ਕਿ ਜੀ ਸਾਰਾ ਕੁਝ ਠੀਕ ਠਾਕ ਆ, ਪਤਾ ਨਹੀਂ ਠੀਕ ਠਾਕ ਹੈ ਕਿੱਥੇ। ਤਾਂ ਅੱਗੇ ਸ਼ਾਹਕੋਟ ਦੀ ਜਿਮਨੀ ਚੋਣ ਦੀ ਜੇ ਗੱਲ ਕਰੀਏ ਤੇ ਦੋਹਾਂ ਪਾਰਟੀਆਂ ਦੀਆਂ ਅੱਖਾਂ ਜਿਹੜੇ ਆਮ ਆਦਮੀ ਪਾਰਟੀ ਦੇ ਵੋਟਰ ਉਹਨਾਂ ਤੇ ਐਕਚੁਅਲੀ ਜਿਹੜੀਆਂ ਕਾਂਗਰਸ ਪਾਰਟੀ ਦੇ ਵੱਲੋਂ ਸ਼ਾਹਕੋਟ ਜਿਮਨੀ ਚੋਣ ਦੇ ਵਿੱਚ ਅਕਾਲੀਆਂ ਦੇ ਖਿਲਾਫ ਜਿਹੜਾ ਵਿਰੋਧ ਹੈ ਉਹਨੂੰ ਭੁਨਾਉਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ। ਕਾਂਗਰਸ ਜਿਹੜੀ ਆ ਜੀ ਉਹਨੂੰ ਇਸ ਗੱਲ ਦੀ ਉਮੀਦ ਹੈ ਕਿ ਜਿਹੜਾ ਅਕਾਲੀਆਂ ਦਾ ਖਿਲਾਫ ਪਿੰਡਾਂ ਦੇ ਵਿੱਚ ਵਿਰੋਧ ਸੀਗਾ ਜੀ ਉਹ ਜਿਉਂ ਦਾ ਤਿਉਂ ਅਜੇ ਵੀ ਜਿਹੜਾ ਜਾਰੀ ਹੈ ਤੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਭੁਗਤ ਸਕਦਾ ਹੈ। ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਆਭਾਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਿਆ ਸੀਗਾ ਜੀ ਉਹ ਜ਼ਿਮਨੀ ਚੋਣ ਦੇ ਵਿੱਚ ਗਾਇਬ ਹੈ। ਪੰਜਾਬ ਪ੍ਰਦੇਸ਼ ਜਿਹੜੀ ਕਾਂਗਰਸ ਹੈ ਜੀ ਇਹ ਉਹ ਸੋਚਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਦੇ ਖਿਲਾਫ ਲੋਕਾਂ ਵਿੱਚ ਜਿਹੜਾ ਗੁੱਸਾ ਸੀਗਾ ਉਹ ਕਾਇਮ ਹੈ। ਔਰ ਬੇਸ਼ੱਕ ਅਜੀਤ ਸਿੰਘ ਘੁਆੜ ਹੋਰੀ ਇਹ ਚੋਣ ਪਿਛਲੀ ਜਿਹੜੀ ਉਹ ਜਿੱਤ ਗਏ ਸੀਗੇ, ਪਰ ਉਹ ਬੜੀਆਂ ਥੋੜੀਆਂ ਵੋਟਾਂ ਦੇ ਨਾਲ ਜਿਹੜਾ ਉਹ ਜਿੱਤੇ ਸੀਗੇ। ਚਕੋਨੀ ਟੱਕਰ ਸੀ। ਚਕੋਨੀ ਟੱਕਰ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਜਿਹੜੇ ਸੀਗੇ ਜੀ ਅਮਰਜੀਤ ਸਿੰਘ ਹੈ ਜਿਹਨੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜੀ ਸੀ। ਆਮ ਆਦਮੀ ਪਾਰਟੀ ਦਾ ਜਿਹੜਾ ਜੀ ਇਹ ਅਮਰਜੀਤ ਸਿੰਘ ਸੀਗਾ ਉਹ ਪਾਰਟੀ ਛੱਡ ਗਿਆ, ਉਹ ਅਕਾਲੀ ਦਲ ਦੇ ਵਿੱਚ ਜਿਹੜਾ ਜੀ ਉਹ ਚਲੇ ਗਿਆ। ਅਕਾਲੀ ਦਲ ਹਾਲਾਂਕਿ ਇਹ ਦਾਅਵਾ ਜਿਹੜਾ ਜੀ ਉਹ ਕਰਦਾ ਹੈ ਕਿ ਅਮਰਜੀਤ ਸਿੰਘ ਸਿੰਧ ਦੇ ਪਾਰਟੀ ਦੇ ਵਿੱਚ ਆਉਣ ਦੇ ਨਾਲ ਜਿੰਨੇ ਵੋਟਰ ਸੀਗੇ, ਜਿੰਨੀਆਂ ਵੋਟਾਂ ਉਹਨੂੰ ਜਿਹੜੀਆਂ ਦੀ ਉਹ ਪਈਆਂ ਸੀਗੀਆਂ, ਦੂਜੇ ਨੰਬਰ ਦੇ ਉੱਤੇ ਆਇਆ ਸੀ, 40,000 ਤੋਂ ਉੱਪਰ ਵੋਟਾਂ ਲੈ ਗਿਆ ਸੀ, ਉਹ ਸਾਰੀਆਂ ਦੀਆਂ ਸਾਰੀਆਂ ਵੋਟਾਂ ਉਹਨਾਂ ਦੇ ਨਾਲ ਜਿਹੜੀਆਂ ਆ ਗਈਆਂ। ਇਹ ਤਾਂ ਸੰਭਵ ਨਹੀਂ ਹੁੰਦਾ, ਇਹ ਤਾਂ ਪੋਸੀਬਲ ਜਿਹੜਾ ਜੀ ਉਹ ਨਹੀਂ ਹੁੰਦਾ ਕਿ ਇੱਕ ਨੇਤਾ ਦੇ ਜਾਣ ਦੇ ਨਾਲ ਸਾਰੀਆਂ ਵੋਟਾਂ ਜਿਹੜੀਆਂ ਦੀ ਆ ਜਾਣ। ਪਰ ਕਾਂਗਰਸ ਜਿਹੜੀ ਹੈ ਜੀ ਉਹ ਇਸ ਗੱਲ ਦੇ ਉੱਤੇ ਟੇਕ ਲਾਈ ਹੋਈ ਹੈ ਕਿ ਅਮਰਜੀਤ ਸਿੰਘ ਦੇ ਅਕਾਲੀ ਦਲ ਦੇ ਵਿੱਚ ਜਾਣ ਦੇ ਨਾਲ ਜਿਹੜੀ ਵੋਟ ਆਮ ਆਦਮੀ ਪਾਰਟੀ ਨੂੰ ਪਈ ਸੀਗੀ ਉਹ ਵੋਟ ਜਿਹੜੀ ਆ ਉਹ ਕਾਂਗਰਸ ਵਾਲੇ ਪਾਸੇ ਨੂੰ ਜਿਹੜੀ ਆ ਜੀ ਉਹ ਝੁਕ ਸਕਦੀ ਹੈ ਔਰ ਇਹਦੇ ਨਾਲ ਕਾਂਗਰਸ ਦੀ ਬੇੜੀ ਜਿਹੜੀ ਆ ਜੀ ਉਹ ਪਾਰ ਲੱਗ ਸਕਦੀ ਆ। ਹਾਲਾਂਕਿ ਜਿਹੜੇ ਮੁੱਦੇ ਨੇ ਉਹ ਬੜੇ ਇਹ ਕਿਹਾ ਜਾ ਸਕਦਾ ਕਿ ਉਹ ਕਾਂਗਰਸ ਲਈ ਵੀ ਮੁਸ਼ਕਲ ਪੈਦਾ ਕਰ ਸਕਦੇ ਆ। ਉਹ ਚਾਹੇ ਜਿਹੜਾ ਜੀ ਨਸ਼ੇ ਦਾ ਮਾਮਲਾ ਹੈ, ਰੇਤਾ ਦਾ ਮਾਮਲਾ ਹੈ, ਟਰਾਂਸਪੋਰਟ ਦਾ ਮਾਮਲਾ ਹੈ, ਕੇਬਲ ਦਾ ਮਾਮਲਾ ਹੈ, ਪਰ ਇਹ ਮੁੱਦੇ ਜਿਹੜੇ ਆ ਜੀ ਇਹ ਤਕਰੀਬਨ ਉਭਰੇ ਨਹੀਂ, ਅਜੇ ਤੱਕ ਤਾਂ ਉਭਰੇ ਨਹੀਂ। ਉਭਰਨ ਦੇ ਚਾਂਸਿਸ ਵੀ ਬਹੁਤ ਘੱਟ ਨੇ ਕਿਉਂਕਿ ਜਿਹੜੀ ਸਾਰੀ ਦੀ ਸਾਰੀ ਹੈ ਜੀ ਕੇਂਦਰਤ ਉਹ ਪਿਛਲੇ ਦਿਨਾਂ ਦੇ ਵਿੱਚ ਇੱਕ ਥਾਣੇਦਾਰ ਦੇ ਉੱਤੇ ਹੀ ਚੋਣ ਜਿਹੜੀ ਹੈ ਜੀ ਉਹ ਰਹੀ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਿਉਂਕਿ NRI ਬਹੁਤ ਨੇ ਇਸ ਏਰੀਏ ਦੇ ਵਿੱਚ, ਬਾਹਰਲੇ ਮੁਲਕਾਂ 'ਚ ਬਹੁਤ ਨੇ। ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਉਹਨਾਂ ਨੇ ਬਾਹਰ ਬੈਠਿਆਂ ਇੱਥੇ ਜਿਹੜਾ ਜੀ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ। ਇਸ ਵਾਰੀ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਇੰਟਰਸਟ ਜਿਹੜਾ ਜੀ ਇੱਥੇ ਨਜ਼ਰ ਨਹੀਂ ਆਉਂਦਾ।
ਜਿਹਦੇ ਕਰਕੇ ਇਹ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਈਆਂ ਸੀਗੀਆਂ ਉਹ ਸੱਤਾਧਾਰੀ ਧਿਰ ਵੱਲ ਝੁਕਣ ਦੇ ਇਸ ਕਰਕੇ ਆਸਾਰ ਜਿਹੜੇ ਆ ਜੀ ਉਹ ਹੈ ਕਿ ਲੋਕਾਂ ਦੇ ਉੱਥੇ ਜਿਹੜੇ ਜੀ ਨਿੱਜੀ ਇਸ਼ੂ ਹੁੰਦੇ ਨੇ ਕੁਝ ਕਿ ਉਹਨਾਂ ਦੇ ਨਿੱਜੀ ਕੰਮਕਾਰ ਜਿਹੜੇ ਹੁੰਦੇ ਆ ਉਹ ਇਹ ਵੀ ਸਮਝਦੇ ਆ ਕਿ ਅਜੇ ਸਰਕਾਰ ਜਿਹੜੀ ਹੈ ਜੀ ਉਹ 4 ਸਾਲ ਹੈਗੀ ਆ, ਇਸ ਕਰਕੇ ਉਹ ਉਸ ਪਾਸੇ ਵੱਲ ਨੂੰ ਜਾ ਸਕਦਾ ਜੀ। ਬਾਕੀ ਅਸਲ ਦੇ ਵਿੱਚ ਜਿਹੜਾ ਜੀ ਇਹ ਵੋਟਾਂ ਹੀ ਦੱਸਣਗੀਆਂ, ਪਰ ਟੇਕ ਜਿਹੜੀ ਹੈ ਜੀ ਦੋਵਾਂ ਪਾਰਟੀਆਂ ਦੀ ਆਮ ਆਦਮੀ ਪਾਰਟੀ ਦੀਆਂ ਵੋਟਾਂ ਦੇ ਉੱਤੇ ਹੈ ਕਿ ਉਹ ਕਿਸ ਪਾਸੇ ਵੱਲ ਨੂੰ ਜਾਂਦੀਆਂ। ਜੀ ਜੀ ਬਿਲਕੁਲ, ਫਿਰ ਇੱਧਰੋਂ ਬਟੋਰ ਲਓ ਇੱਧਰੋਂ ਬਟੋਰ ਲਓ। ਤਾਂ ਅਗਰ ਲਾਲੂ ਪ੍ਰਸ਼ਾਦ ਦੀ ਜੇ ਗੱਲ ਕਰੀਏ, ਜਿਹਨੇ ਸਾਰੇ ਜਾਣਦੇ ਆ ਕਿ ਚਾਰਾ ਖਾ ਗਿਆ, ਆਹ ਘਟਾਲਾ ਤੇ ਉਸ ਦੇ ਮੁੰਡੇ ਦਾ ਵਿਆਹ ਸੀ ਤੇ ਉਸ ਦੀ ਪਾਰਟੀ ਦੇ ਵਿੱਚ ਛੋਲੇ ਭਟੂਰੇ ਲੁੱਟਣ ਆ ਪਏ ਲੋਕ। ਐਕਚੁਅਲੀ ਵੀ ਲੋਕ ਬਹੁਤ ਜ਼ਿਆਦਾ ਜਿਹੜੇ ਜੀ ਉਹ ਇਕੱਠੇ ਹੋ ਗਏ। ਇੱਕ ਤਾਂ ਜਿਹੜੀ ਬਰਾਤ ਸੀਗੀ ਉਹਦੀ ਕਾਰ ਨੂੰ ਹਾਦਸਾ ਜਿਹੜਾ ਜੀ ਹੋ ਗਿਆ, ਔਰ ਬਿਹਾਰ ਦੇ ਅਰਰੀਆ ਡਿਸਟ੍ਰਿਕਟ ਦੇ ਵਿੱਚ ਇੱਥੇ ਜਿਹੜੀਆਂ ਜੀ ਮੌਤਾਂ ਵੀ ਕੁਝ ਜਿਹੜੀਆਂ ਉਹ ਹੋਈਆਂ ਦੱਸੀਆਂ ਜਾਂਦੀਆਂ ਨੇ। ਇਹਦੇ ਵਿੱਚ ਸਾਬਕਾ ਮੰਤਰੀ ਵੀ ਇੱਕ ਜਿਹੜਾ ਜੀ ਉਹ ਸ਼ਾਮਲ ਸੀਗਾ। 3 ਡੈਥ ਜਿਹੜੀਆਂ ਜੀ ਇਸ ਹਾਦਸੇ ਵਿੱਚ ਹੋਈਆਂ। ਉੱਥੇ ਜਿਹੜੀ ਭੀੜ ਸੀਗੀ ਉਹ ਬੇਲਗਾਮ ਹੋ ਗਈ। ਇਹ ਕਿਹਾ ਗਿਆ ਜੀ ਕਿ 7000 ਦੇ ਕਰੀਬ ਲੋਕਾਂ ਦੇ ਖਾਣ ਪੀਣ ਦਾ ਇੰਤਜ਼ਾਮ ਜਿਹੜਾ ਜੀ ਉਹ ਕੀਤਾ ਗਿਆ ਸੀਗਾ, ਪਰ ਜਿਹੜੇ ਪ੍ਰਬੰਧਕ ਸੀਗੇ ਉਹ ਇਹਨਾਂ ਨੂੰ ਕਾਬੂ ਕਿਵੇਂ ਰੱਖਣਾ, ਇਹ ਇੰਤਜ਼ਾਮ ਕਰਨ ਦੇ ਵਿੱਚ ਜਿਹੜੇ ਜੀ ਉਹ ਫੇਲ ਰਹੇ, ਜਾਂ ਉਹਨਾਂ ਨੇ ਇਹਦਾ ਇੰਤਜ਼ਾਮ ਕੀਤਾ ਹੀ ਨਹੀਂ। ਜਦੋਂ ਇਹ ਭੀੜ ਜਿਹੜੀ ਹੈ ਜੀ ਜੁੜੂਗੀ ਤੇ ਉਹਨੂੰ ਕੰਟਰੋਲ ਜਿਹੜਾ ਉਹ ਕਿਵੇਂ ਕੀਤਾ ਜਾਊਗਾ। ਇੱਥੇ ਵਿਆਹ ਦੇ ਵਿੱਚ VIP ਦੇ ਵਾਸਤੇ ਸੀਗਾ ਖਾਣ ਪੀਣ ਦਾ ਇੰਤਜ਼ਾਮ, ਇੱਕ ਮੀਡੀਆ ਦੇ ਵਾਸਤੇ ਸੀਗਾ ਜੀ, ਪਰ ਜਿਹੜੇ ਆਮ ਲੋਕ ਸੀ ਉਹਨਾਂ ਦੇ ਵਾਸਤੇ ਵੀ ਇੱਕ ਸਾਈਡ ਦੇ ਉੱਤੇ ਜਿਹੜਾ ਸੀਗਾ ਜੀ। ਜਿਹੜੀ ਇਹ ਬੇਲਗਾਮ ਭੀੜ ਸੀ ਉਹਨੇ ਫਿਰ ਜਦੋਂ ਉਹ ਪਈ ਨਾ ਜੀ ਟੁੱਟ ਕੇ ਖਾਣ ਦੇ ਉੱਤੇ, ਤੇ ਫਿਰ ਉਹਨੇ ਇਹ ਨਹੀਂ ਦੇਖਿਆ ਕਿ ਕਿਹੜਾ ਏਰੀਆ VIP ਦਾ, ਕਿਹੜਾ ਜਿਹੜਾ ਜੀ ਮੀਡੀਆ ਦੇ ਵਾਸਤੇ ਆ, ਉਹ ਫਿਰ ਪੈ ਨਿਕਲੇ ਜੀ। ਔਰ ਇਹਨਾਂ ਨੇ ਖਾਣ ਪੀਣ ਦੀਆਂ ਚੀਜ਼ਾਂ ਜਿਹੜੀਆਂ ਛੋਲੇ ਭਟੂਰੇ ਸੀਗੇ ਜੀ ਖਾਸ ਤੌਰ ਦੇ ਉੱਤੇ ਉਹ ਲੁੱਟ ਲਏ। ਮੇਜ਼ ਕੁਰਸੀਆਂ ਜਿਹੜੀਆਂ ਜੀ ਉਹ ਤੋੜ ਦਿੱਤੀਆਂ, ਭਾਂਡੇ ਜਿਹੜੇ ਸੀ ਉਹ ਤੋੜ ਦਿੱਤੇ। ਜਿੰਨਾ ਕਿਸੇ ਦੇ ਹੱਥ ਆਇਆ, ਕੁਝ 3 ਭਟੂਰੇ 4 ਭਟੂਰੇ ਉਹ ਲੈ ਕੇ ਜਿਹੜਾ ਜੀ ਉਹ ਨਿਕਲ ਗਿਆ, ਜਿਵੇਂ ਪਹਿਲੀ ਵਾਰੀ ਜਿਹੜਾ ਜੀ ਉਹ ਸਾਰਾ ਕੁਝ ਦੇਖਿਆ ਹੋਵੇ। ਇਹ ਜਿਹੜੇ ਨੇਤਾ ਲੋਕ ਨੇ ਜੀ ਉਹ ਖਾਸ ਤੌਰ ਦੇ ਉੱਤੇ ਇਸ ਜਗ੍ਹਾ ਦੇ ਵਿੱਚ, ਇਹਨਾਂ ਏਰੀਆ ਦੇ ਵਿੱਚ ਉਹਨਾਂ ਨੇ ਲੋਕ ਜਿਹੜੇ ਨੇ ਉਹ ਗੁਲਾਮ ਬਣਾ ਕੇ ਆਪਣੇ ਜਿਹੜੇ ਜੀ ਉਹ ਰੱਖੇ ਨੇ। ਜਦੋਂ ਕਿਤੇ ਉਹਨਾਂ ਨੂੰ ਬਗਾਵਤ ਦਾ ਮੌਕਾ ਮਿਲਦਾ ਫਿਰ ਉਹ ਭਟੂਰਿਆਂ ਦੇ ਰੂਪ ਦੇ ਵਿੱਚ ਹੀ ਕਿਉਂ ਨਾ ਹੋਵੇ ਜੀ, ਉਹ ਉੱਥੇ ਪੈ ਨਿਕਲਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਰ ਬਲਤੇਜ ਪੰਨੂ ਜੀ ਉਹ ਸਾਡੇ ਨਾਲ ਜੁੜਦੇ ਨੇ, ਕਰਦੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।